ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਸਟੇਸ਼ਨਾਂ 'ਤੇ ਆਈਫੋਨ ਐਂਡਰਾਇਡ ਐਪਸ ਰਾਹੀਂ ਟੈਲੀਫੋਨ 'ਤੇ ਫੇਸਬੁੱਕ 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 14 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਕਲੋਵਿਸ, ਅਮਰਜੀਤ ਸਿੰਘ, ਸਟਾਕਟਨ, ਸੁੱਚਾ ਸਿੰਘ, ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਯੂਬਾ ਸ੍ਰੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਸਤਨਾਮ ਸਿੰਘ ਧਾਲੀਵਾਲ, ਜੱਸੀ ਗਿੱਲ ਪਲੰਬਿੰਗ ਵਾਲੇ, ਸੁਖਾ ਸਿੰਘ ਆਖਲ, ਬਿੰਦਰ ਧਾਲੀਵਾਲ, ਗੁਰਚਰਨ ਸਿੰਘ, ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ ਆ, ਕਹਿੰਦੇ ਪਈ 14,840 ਦੇ ਕਰੀਬ ਜਿਹੜੇ ਆ ਹੋਰ ਨਵੇਂ ਕੇਸ ਡਾਇਗਨੋਸ ਹੋਏ ਹੈਗੇ ਆ ਚਾਈਨਾ ਦੇ ਵਿੱਚ। ਇਸ ਦਾ ਨਾਮ ਹੁਣ ਕਰੋਨਾ ਵਾਇਰਸ ਦਾ COVID-19 ਰੱਖਿਆ ਗਿਆ ਅਤੇ 242 ਲੋਕਾਂ ਦੀ ਜਿਹੜੀ ਆ ਮੌਤ ਹੋਈ ਹੈਗੀ ਆ। ਸੋ ਜੇ ਟੋਟਲ ਦੱਸਦੇ ਜਾਈਏ, ਹੁਣ ਤੱਕ 1,350 ਲੋਕ ਕਰੋਨਾ ਵਾਇਰਸ ਦੇ ਨਾਲ ਮਰ ਚੁੱਕੇ ਆ ਅਤੇ 60,000 ਤੋਂ ਵੱਧ ਲੋਕ ਜਿਹੜੇ ਆ ਉਹ ਇਹਦੇ ਨਾਲ ਹੁਣ ਤੱਕ ਇਨਫੈਕਟ ਹੋ ਚੁੱਕੇ ਹੈਗੇ ਆ। ਜੀ, ਚਾਈਨਾ ਨੇ ਇਸ ਦੇ ਉੱਤੇ ਜਿਹੜਾ ਨਵਾਂ ਜਿਹੜੀਆਂ ਅਪਡੇਟਸ ਇਹ ਉੱਥੋਂ ਆ ਰਹੀਆਂ ਵੀ ਉਹ ਹੁਣ ਟਰਾਈ ਕਰ ਰਹੇ ਵੀ ਲੋਕ ਜਿਹੜੇ ਕੰਮਾਂ ਕਾਰਾਂ ਦੇ ਉੱਤੇ ਮੁੜ ਕੇ ਦੁਬਾਰਾ ਵਾਪਸ ਜਿਹੜਾ ਪਰਤਣ। 14 ਦਿਨਾਂ ਦਾ ਉੱਥੇ ਵੀ ਜਿਹੜਾ ਕੁਆਰੰਟਾਈਨ ਰੂਲ ਆ, ਜਿਹੜਾ ਵੀ ਕੋਈ ਉੱਥੇ ਚਾਈਨਾ ਦੇ ਵਿੱਚ ਆ ਰਿਹਾ ਆ, ਉਸ ਦੇ ਲਈ ਜਿਹੜਾ ਉਹਨਾਂ ਨੇ ਅਪਣਾਇਆ ਆ। ਅਤੇ ਨਾਲ ਹੀ ਦੱਸ ਜਾਈ ਵੀ ਜਿਹੜੀ ਕਰੂਜ਼ ਸ਼ਿਪਾਂ ਨੂੰ ਕਿਸੇ ਵੀ ਥਾਂ ਦੇ ਉੱਤੇ ਥਾਂ ਨਹੀਂ ਸੀ ਮਿਲ ਰਹੀ, ਕੰਬੋਡੀਆ ਦੇ ਵਿੱਚ ਉਹਨਾਂ ਨੂੰ ਹੁਣ ਉੱਥੇ ਥਾਂ ਮਿਲੀ ਆ। ਉੱਥੋਂ ਦੇ ਜਿਹੜੇ ਮੇਨ ਲੀਡਰ ਆ, ਉੱਥੇ ਫੁੱਲਾਂ ਦੇ ਗੁਲਦਸਤੇ ਲੈ ਕੇ ਲੋਕਾਂ ਦਾ ਸਵਾਗਤ ਕਰਨ ਦੇ ਲਈ ਜਿਹੜਾ ਉਹ ਪਹੁੰਚੇ ਨੇ। ਕੰਬੋਡੀਆ ਦਾ ਕੋਈ ਬਹੁਤਾ ਨਾਮ ਜਿਹੜਾ ਹਿਊਮਨ ਰਾਈਟਸ ਨੂੰ ਲੈ ਕੇ ਕੋਈ ਚੰਗਾ ਨਹੀਂ। ਉੱਥੋਂ ਦਾ ਜਿਹੜਾ ਲੀਡਰ ਆ ਉਸ ਨੂੰ ਇੱਕ ਸ਼ਾਸਕ ਦੇ ਵਜੋਂ ਹੀ ਜਿਹੜਾ ਉੱਥੇ ਦੇਖਿਆ ਜਾਂਦਾ ਆ। ਸੋ ਉਹ ਵੀ ਆਪਣੀ ਇੱਕ ਛਵੀ ਸੁਧਾਰਨ ਦੇ ਲਈ ਜਿਹੜਾ ਆ ਉਸਨੇ ਜਿਹੜਾ ਕਦਮ ਆ ਉਹ ਚੱਕਿਆ ਆ। ਅਤੇ ਖਾਸ ਕਰਕੇ ਜਿਹੜੇ ਹੁਣ US ਦੇ ਜਿਹੜੇ ਸਿਟੀਜ਼ਨਸ ਆ, ਜਿਨ੍ਹਾਂ ਨੂੰ ਹੁਣ ਕੰਬੋਡੀਆ ਦੇ ਵਿੱਚ ਇੱਕ ਹਿਸਾਬ ਦੇ ਨਾਲ ਥਾਂ ਮਿਲੀ ਆ, ਉਹਨਾਂ ਨੂੰ ਕਦੋਂ ਵਾਪਸ US ਦੇ ਵਿੱਚ ਲਿਆਂਦਾ ਜਾਵੇਗਾ ਕੁਆਰੰਟਾਈਨ ਤੋਂ ਬਾਅਦ ਦੇ ਵਿੱਚ, ਜਾਂ ਇੱਥੇ ਆ ਕੇ ਉਹਨਾਂ ਨੂੰ ਕੁਆਰੰਟਾਈਨ ਕੀਤਾ ਜਾਊਗਾ, ਇਹ ਹੁਣ ਦੇਖਣ ਵਾਲੀ ਗੱਲ ਰਹੂਗੀ। ਇਸ ਤੋਂ ਪਹਿਲਾਂ ਬਹੁਤ ਸਾਰੇ ਮੁਲਕਾਂ ਨੇ ਇਹਨਾਂ ਕਰੂਜ਼ ਸ਼ਿਪਾਂ ਨੂੰ ਆਪਣੇ ਬੰਦਰਗਾਹ ਦੇ ਉੱਤੇ ਆਉਣ ਤੋਂ ਰੋਕ ਦਿੱਤਾ ਸੀਗਾ। ਜੀ, ਸੋ ਬਿਲਕੁਲ ਬੜੀ ਖਤਰਨਾਕ ਵਾਇਰਸ ਆ, ਜਿਹਦੇ ਨਾਲ ਕਹਿੰਦੇ ਪਈ 1,716 ਜਿਹੜੇ ਹੈਲਥ ਵਰਕਰਸ, ਜਿਨ੍ਹਾਂ ਦੇ ਵਿੱਚ ਡਾਕਟਰਸ ਵੀ ਆ, ਉਹ ਇਨਫੈਕਟ ਹੋ ਚੁੱਕੇ ਆ ਅਤੇ 6 ਦੀ ਹੁਣ ਤੱਕ ਮੌਤ ਹੋ ਚੁੱਕੀ ਆ। ਜੀ, ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਆ ਰਹੀ ਆ, ਜਿਹੜੀ ਟੈਕਸਸ ਤੋਂ ਆ ਰਹੀ ਆ। ਉੱਥੇ ਕਹਿੰਦੇ ਅੱਜ ਸਵੇਰੇ ਬਹੁਤ ਭਿਆਨਕ ਇੱਕ ਹਾਦਸਾ ਜਿਹੜਾ ਉਹ ਵਾਪਰਿਆ, ਜਿੱਥੇ ਸੀਮੈਂਟ ਟਰੱਕ ਸੀਗਾ ਉਹ ਲੀਕ ਹੋਣ ਕਰਕੇ ਸੀਮੈਂਟ ਜਿਹੜਾ ਗਿੱਲਾ ਸੀਮੈਂਟ ਆ ਉਹ ਉਸ ਰੋਡ ਦੇ ਉੱਤੇ ਖਿਲਰ ਗਿਆ, ਜਿਸ ਦੇ ਕਰਕੇ ਇੱਕ ਵਾਇਲੈਂਟ ਕ੍ਰੈਸ਼ ਜਿਹੜਾ ਹੋਇਆ, ਜਿਸ ਦੇ ਵਿੱਚ 2 ਜਾਣਿਆਂ ਦੀ ਮੌਤ ਦੀ ਖਬਰ ਜਿਹੜੀ ਉਹ ਆ ਰਹੀ ਆ। ਇਹ ਹੈਰਿਸ ਕਾਊਂਟੀ ਦੇ ਵਿੱਚ ਜਿਹੜਾ ਇਹ ਵੱਡਾ ਕ੍ਰੈਸ਼ ਉਹ ਹੋਇਆ ਆ। ਉੱਥੇ ਦੀ ਓਲਡ ਹੰਬਲ ਰੋਡ, ਬੈਂਡਰ ਰੋਡ ਦੇ ਨਜ਼ਦੀਕ ਇਹ ਘਟਨਾ ਆ ਉਹ ਵਾਪਰੀ ਆ। ਸੋ ਇੱਕ ਡਰਾਈਵਰ ਕਹਿੰਦੇ ਨਾਰਥ ਬਾਉਂਡ ਦੇ ਉੱਤੇ ਆ ਰਿਹਾ ਸੀ, ਅਤੇ ਜਦੋਂ ਵੈਟ ਕੰਕਰੀਟ ਦੇ ਉੱਤੋਂ ਦੀ ਲੰਘਣ ਲੱਗਾ, ਜਿਹੜਾ ਉੱਥੇ ਖਿਲ ਰਿਹਾ ਪਿਆ ਸੀ, ਅਤੇ ਕੰਟਰੋਲ ਹੋ ਗਿਆ। ਮੀਡੀਅਨ ਦੇ ਉੱਤੋਂ ਦੀ ਜੰਪ ਕਰਕੇ ਹੋਇਆ। ਦੂਜੇ ਪਾਸੇ ਸਾਊਥ ਬਾਉਂਡ ਆਉਂਦੀ ਜਿਹੜੀ ਟ੍ਰੈਫਿਕ ਆ ਵਹੀਕਲ ਆ, ਉਸ ਦੇ ਵਿੱਚ ਜਿਹੜਾ ਜਾ ਵੱਜਿਆ, ਜਿਸ ਦੇ ਕਰਕੇ ਦੋਨੋਂ ਹੀ ਡਰਾਈਵਰ ਇਸ ਗੱਡੀਆਂ ਦੇ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜੀ, ਅਗਲੀ ਖਬਰ ਜਿਹੜੀ ਹੈਗੀ ਆ ਡੈਮੋਕ੍ਰੇਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਨੂੰ ਲੈ ਕੇ ਆ। ਜਿਹੜੇ ਨਵੇਂ ਸਰਵੇ ਆਏ ਹੈਗੇ ਹੁਣ ਯੂਨੀਵਰਸਿਟੀ ਆਫ ਟੈਕਸਿਸ ਟ੍ਰਿਬਿਊਨ ਪੋਲ ਦੇ, ਉਹਨਾਂ ਦੇ ਮੁਤਾਬਕ ਬਰਨੀ ਸੈਂਡਰਸ ਜਿਹੜੇ ਆ ਉਹ ਦੋਨੋਂ ਹੀ ਵੱਡੀਆਂ ਸਟੇਟਾਂ ਟੈਕਸਸ ਅਤੇ ਕੈਲੀਫੋਰਨੀਆ ਦੋਨਾਂ ਦੇ ਵਿੱਚ ਲੀਡ ਕਰ ਰਹੇ ਹੈਗੇ ਆ। ਸੋ ਜੇ ਉਹ ਦੋਨੋਂ ਹੀ ਸਟੇਟਾਂ ਲੈ ਜਾਂਦੇ ਆ, ਆਉਣ ਵਾਲੇ ਜਿਹੜਾ ਇੱਕ ਸੁਪਰ ਟਿਊਜ਼ਡੇ ਹੋਣਾ ਮਾਰਚ ਦੇ ਵਿੱਚ 3 ਤਰੀਕ ਨੂੰ, ਅਤੇ ਫਿਰ ਆਲਮੋਸਟ ਸਰਟਨ ਆ ਵੀ ਬਰਨੀ ਸੈਂਡਰਸ ਜਿਹੜੇ ਆ ਉਹ ਡੈਮੋਕ੍ਰੇਟਿਕ ਪਾਰਟੀ ਦੇ ਕੈਂਡੀਡੇਟ ਹੋਣਗੇ, ਨੋਮੀਨੀ ਜਿਹੜੇ ਉਹ ਬਣ ਸਕਦੇ ਆ। ਸੋ ਉਸ ਤੋਂ ਪਹਿਲਾਂ ਨਵਾਡਾ ਦੀ ਕਾਕਸ ਜਿਹੜੀ ਆ ਅਗਲੇ ਜਿਹੜੇ ਮੰਗਲਵਾਰ 22 ਤਰੀਕ ਨੂੰ ਮਾਫੀ ਚਾਹੁੰਦਾ ਆ ਰਹੀ ਜਿਹੜੀ ਆ ਵੀਕ ਦੇ ਵਿੱਚ ਜਿਹੜੀ ਉਹ ਆ ਰਹੀ ਆ।
ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਫਿਰ 3 ਮਾਰਚ ਨੂੰ ਜਿਹਦੇ ਵਿੱਚ 14 ਸੂਬਿਆਂ ਨੇ ਪ੍ਰਾਇਮਰੀਜ਼ ਜਿਹੜੀਆਂ ਇਕੱਠੀਆਂ ਡੈਮੋਕ੍ਰੇਟਸ ਨੇ ਜਿਹੜੀਆਂ ਉਹ ਕਰਨੀਆਂ ਹੈ। ਸੋ ਕੈਲੀਫੋਰਨੀਆ ਦੇ ਵਿੱਚ 400 ਦੇ ਤਕਰੀਬਨ ਜਿਹੜੇ ਡੈਲੀਗੇਟਸ ਆ ਉਹ ਅਲਾਟ ਹੋਣੇ ਨੇ ਅਤੇ ਜਿਹੜੇ ਫਿਗਰਸ ਇਸ ਟਾਈਮ ਪੋਲਿੰਗ ਜਿਹੜੀ ਆ ਰਹੀ ਆ ਬਰਨੀ ਸੈਂਡਰਸ ਜਿਹੜਾ ਉਹ ਲੀਡ ਉਹਨਾਂ ਥਾਵਾਂ ਦੇ ਉੱਤੇ ਜਿਹੜਾ ਉਹ ਕਰ ਰਿਹਾ ਹੈਗਾ ਆ ਅਤੇ ਕਹਿੰਦੇ ਵੀ ਜੇ 100 ਡੈਲੀਗੇਟ ਤੱਕ ਵੀ ਜਿਹੜਾ ਆ ਉਸ ਨੂੰ ਉਹ ਮਿਲ ਸਕਦਾ ਹੈਗਾ ਆ ਅਤੇ ਜੇ ਉਹ 100 ਡੈਲੀਗੇਟ ਬਾਕੀਆਂ ਦੇ ਨਾਲੋਂ ਵੱਧ ਉਹ ਲੈ ਜਾਂਦਾ ਅਤੇ ਫਿਰ ਉਹ ਡੈਲੀਗੇਟਸ ਦੇ ਕਾਊਂਟ ਨੂੰ ਜਿਹੜਾ ਸਰ ਕਰਨਾ ਆ ਉਹ ਇੱਕ ਹਿਸਾਬ ਦੇ ਨਾਲ ਬਾਕੀਆਂ ਦੇ ਲਈ ਨਾਮੁਮਕਿਨ ਜਿਹੜਾ ਹੋ ਜਾਂਦਾ ਹੈ, ਖਾਸ ਕਰਕੇ ਜਿਉਂ-ਜਿਉਂ ਜਿਹੜੇ ਓਵਰਆਲ ਕੈਂਡੀਡੇਟਸ ਆ ਫਿਰ ਉਹ ਘੱਟਦੇ ਜਾਂਦੇ ਆ। ਪੀਟ ਬੁਟਿਜੇਜ ਜਿਹੜਾ ਇਸ ਟਾਈਮ ਦੋਨਾਂ ਪ੍ਰਾਇਮਰੀਜ਼ ਦੇ ਵਿੱਚ ਜਿਹੜਾ ਉਸਨੇ ਚੰਗਾ ਕੰਮ ਦਿਖਾਇਆ ਆ ਜਿਹੜੇ ਆਇਓਵਾ ਦੇ ਵਿੱਚ ਅਤੇ ਨਿਊ ਹੈਮਸ਼ਾਇਰ ਦੇ ਵਿੱਚ ਕਾਫੀ ਜਿਹੜਾ ਉਹ ਥੱਲੇ ਪੋਲ ਕਰ ਰਿਹਾ ਹੈਗਾ। ਟੈਕਸਸ ਦੇ ਵਿੱਚ ਟੈਕਸਸ ਵਾਲੇ ਜ਼ਿਆਦਾਤਰ ਸਾਰੇ ਜਣੇ ਆਪਾਂ ਜਾਣਦੇ ਕੰਜ਼ਰਵੇਟਿਵ ਸੋਚ ਵਾਲੇ ਆ, ਚਾਹੇ ਉਹ ਡੈਮੋਕਰੇਟ ਵੀ ਉਹ ਹੈਗੇ ਨੇ ਅਤੇ ਬੀਇੰਗ ਓਪਨਲੀ ਗੇ ਗਾਏ ਉਹਦੇ ਲਈ ਉੱਥੇ ਜਿਹੜਾ ਇੱਕ ਅਟਰੈਕਸ਼ਨ ਰੱਖਣਾ ਉਹ ਮੁਸ਼ਕਿਲ ਹੋਵੇਗਾ। ਪੀਟ ਬੁਟਿਜੇਜ ਜਿਹੜਾ ਆ ਬੇ ਏਰੀਏ ਦੇ ਵਿੱਚ ਕੱਲ੍ਹ ਜਿਹੜਾ ਉਹ ਇੱਥੇ ਸੀਗਾ ਉਸਨੇ ਕਾਫੀ ਜ਼ਿਆਦਾ ਜਿਹੜੇ ਫੰਡ ਰੇਜ਼ਿੰਗ ਆ ਉਹ ਉਸਨੇ ਕੀਤੀ ਆ ਅਤੇ ਹੋਰ ਦੂਜੀਆਂ ਕਾਊਂਟੀਜ਼ ਦੇ ਵਿੱਚ ਉਹ ਸ਼ਾਇਦ ਕੋਈ ਆਪਣਾ ਜਿਹੜਾ ਉਹ ਪ੍ਰੋਗਰਾਮ ਰੱਖੇ। ਸ਼ਾਇਦ ਸੈਕਰਾਮੈਂਟੋ ਦੇ ਵਿੱਚ ਅੱਜ ਉਸਨੇ ਆਪਣੇ ਜਿਹੜੇ ਸਪੋਰਟਰਸ ਆ ਉਹਨਾਂ ਦੇ ਨਾਲ ਇੱਕ ਟਾਊਨ ਹਾਲ ਰੱਖੀ ਹੋਈ ਆ। ਉਹ ਬੇ ਏਰੀਏ ਦੇ ਵਿੱਚ ਖਾਸ ਕਰਕੇ ਜਿਹੜੇ ਪ੍ਰੋਗਰੈਸਿਵ ਕਾਊਂਟੀਜ਼ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਆ ਉਹਨਾਂ ਵਿੱਚ ਉਹ ਕੋਈ ਵੀ ਆਪਣਾ ਪ੍ਰੋਗਰਾਮ ਉਹ ਨਹੀਂ ਰੱਖ ਰਿਹਾ, ਕਿਉਂਕਿ ਉਹਨੂੰ ਪਤਾ ਹੈ ਵੀ ਉੱਥੇ ਬਰਨੀ ਸੈਂਡਰਸ ਜਾਂ ਐਲਿਜ਼ਾਬੈਥ ਵਾਰਨ ਦੀ ਜਿਹੜੀ ਆ ਉਹ ਪਕੜ ਉੱਥੇ ਜ਼ਿਆਦਾ ਹੈਗੀ ਆ। ਸੋ ਉੱਥੇ ਆਪਣਾ ਸਮਾਂ ਜਿਹੜਾ ਉਹ ਕਹਿੰਦਾ ਬਰਬਾਦ ਨਹੀਂ ਕਰ ਰਿਹਾ ਅਤੇ ਹੋਰ ਥਾਵਾਂ ਦੇ ਉੱਤੇ ਟਰਾਈ ਜਿਹੜਾ ਉਹ ਕਰ ਰਿਹਾ। ਸੋ ਕੈਲੀਫੋਰਨੀਆ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਇਸ ਵਾਰ ਅਹਿਮ ਜਿਹੜਾ ਸੁਪਰ ਟਿਊਜ਼ਡੇ ਜਿਹੜਾ ਉਹ ਬਣਿਆ ਹੈ, ਕਿਉਂਕਿ ਨੰਬਰ ਆਫ ਡੈਲੀਗੇਟਸ ਇੱਥੇ ਸਭ ਤੋਂ ਜ਼ਿਆਦਾ ਇੱਕ ਸੂਬੇ ਦੇ ਵਿੱਚ ਅਲਾਟ ਹੋਣੇ ਨੇ ਜੀ। ਅਤੇ ਦੂਸਰੇ ਪਾਸੇ ਜਿਹੜਾ ਬਲੂਮਬਰਗ ਆ, ਮਾਈਕ ਬਲੂਮਬਰਗ, ਉਹ ਵੀ ਬਹੁਤ ਜ਼ਿਆਦਾ ਜਿਹੜੇ ਪੈਸੇ ਆ ਉਹ ਖਰਚ ਰਿਹਾ, ਖਾਸ ਕਰਕੇ ਜਿਹੜਾ ਸੁਪਰ ਟਿਊਜ਼ਡੇ ਦੇ ਲਈ ਆਪਣੀ ਜਿਹੜੀ ਉਹ ਵੀ ਟਰਾਈ ਕਰ ਰਿਹਾ ਹੈਗਾ। ਪਰ ਪਿਛਲੇ ਕੁਝ ਕੁ ਦਿਨਾਂ ਤੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਮਾਈਕ ਬਲੂਮਬਰਗ ਇਹਨਾਂ ਦੇ ਵਿੱਚ ਟਵਿੱਟਰ ਵਾਰ ਜਿਹੜਾ ਹੈ ਇੱਕ ਤਰ੍ਹਾਂ ਨਾਲ ਚੱਲ ਰਿਹਾ ਹੈਗਾ। ਉਹਨਾਂ ਨੂੰ ਮਿਨੀ ਮਾਈਕ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਜਿਹੜੇ ਉਹ ਬੁਲਾਉਂਦੇ ਨੇ, ਕਹਿੰਦੇ ਵੀ 5 ਫੁੱਟ 4 ਇੰਚ ਦਾ ਹੀ ਜਿਹੜਾ ਇਹ ਮਹਿਜ ਹੈਗਾ ਆ ਅਤੇ ਉਸ ਦੇ ਵੀ ਜਵਾਬੀ ਜਿਹੜੇ ਆ ਉਹ ਜਵਾਬ ਮਾਈਕ ਬਲੂਮਬਰਗ ਜਿਹੜਾ ਉਹ ਦੇ ਰਿਹਾ ਹੈਗਾ ਆ। ਕਹਿੰਦੇ ਵੀ ਜਿਸ ਥਾਂ ਤੋਂ ਮੈਂ ਆਉਂਦਾ ਆ ਉੱਥੇ ਧੌਣ ਤੋਂ ਉੱਤੇ ਨੂੰ ਜਿਹੜਾ ਆ ਉਹ ਨਾਪੀਦਾ ਆ, ਨਾ ਕਿ ਟੋਟਲ ਜਿਹੜਾ ਉਹ ਹਾਈਟ। ਅਤੇ ਕਹਿੰਦਾ ਵੀ ਜਿਹੜੇ ਸੋ ਕਾਲਡ ਇਸ ਦੇ ਦੋਸਤ ਨੇ ਟਰੰਪ ਦੇ, ਉਸ ਦੇ ਪਿੱਠ ਪਿੱਛੇ ਉਸ ਨੂੰ ਕੀ ਆਖਦੇ ਨੇ ਇਹ ਮੈਨੂੰ ਹੀ ਜਿਹੜਾ ਉਹ ਪਤਾ ਹੈਗਾ ਆ। ਸੋ ਇਸ ਟਾਈਮ ਟਵਿੱਟਰ ਦੇ ਉੱਤੇ ਜਿਹੜੀ ਵਾਰ ਆ ਉਹ ਪੂਰੀ ਕਰੇਜ਼ੀ ਇਹਨਾਂ ਦੀ ਹੋਈ ਪਈ ਹੈਗੀ ਆ। ਅਤੇ ਦੂਸਰੇ ਪਾਸੇ ਜਿਹੜੇ ਜਸਟਿਸ ਡਿਪਾਰਟਮੈਂਟ ਦੇ ਵਿਲੀਅਮ ਬਾਰ ਆ ਅਤੇ ਉਹਨਾਂ ਦੇ ਵਿੱਚ ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਵਿੱਚ ਵੀ ਜਿਹੜੀ ਕਾਫੀ ਕਸ਼ਮਕਸ਼ ਹੋਈ ਹੈਗੀ ਆ ਪਿਛਲੇ 2 ਦਿਨਾਂ ਦੇ ਵਿੱਚ, ਕਿਉਂਕਿ ਜਿਹੜੇ ਵਿਲੀਅਮ ਬਾਰ ਆ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜਿਹੜੇ ਆਪਣੇ ਟਵੀਟ ਆ ਉਹ ਬੰਦ ਕਰਨੇ ਚਾਹੀਦੇ, ਖਾਸ ਕਰਕੇ ਜਿਹੜੇ ਇਨਵੈਸਟੀਗੇਸ਼ਨ ਵਾਲੇ ਇਸ਼ੂਜ਼ ਹੈਗੇ ਆ ਵੀ ਇਹ ਇੱਕ ਤਰ੍ਹਾਂ ਦੇ ਨਾਲ ਮੇਰੀ ਜੌਬ ਦੇ ਵਿੱਚ ਇੰਟਰਫੀਅਰ ਕਰ ਰਹੇ ਹੈਗੇ ਆ। ਸੋ ਇਹ ਜਿਹੜੇ ਅਟਾਰਨੀ ਜਨਰਲ ਹੁਣ ਖੁਦ ਕਹਿ ਰਹੇ ਨੇ ਅਤੇ ਉਸ ਦੇ ਉੱਤੇ ਜਿਹੜਾ ਅੱਜ ਰਾਸ਼ਟਰਪਤੀ ਟਰੰਪ ਨੇ ਇੱਕ ਵਾਰੀ ਫੇਰ ਕਹਿ ਦਿੱਤਾ ਵੀ ਮੇਰੇ ਕੋਲ ਲੀਗਲ ਰਾਈਟ ਕਹਿੰਦੇ ਹੈਗਾ ਆ ਇਨਵੈਸਟੀਗੇਸ਼ਨ ਚੱਲ ਰਹੇ ਕੇਸ ਦੇ ਉੱਤੇ ਜਿਹੜਾ ਆ ਉਹ ਆਪਣੀ ਰਾਏ ਜਿਹੜੀ ਇਸ ਤਰੀਕੇ ਦੇ ਨਾਲ ਰੱਖਣ ਦੀ ਇਹਨਾਂ ਕ੍ਰਿਮੀਨਲ ਕੇਸਿਸ ਦੇ ਵਿੱਚ ਇੰਟਰਵੈਂਸ਼ਨ ਦੀ। ਸੋ ਆਈ ਡੋਂਟ ਨੋ ਰਿਪਬਲਿਕਨਸ ਹੁਣ ਸੁੱਤੇ ਆ ਕੀ ਕਰ ਰਹੇ ਨੇ, ਕੋਈ ਵੀ ਜਿਹੜਾ ਕਿਸੇ ਤਰੀਕੇ ਦਾ ਕੋਈ ਚੈੱਕ ਜਿਹੜਾ ਇਹਨਾਂ ਨੂੰ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਉਹ ਕਰ ਨਹੀਂ ਰਿਹਾ। ਇੱਕ ਬੀਤੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਓਪੀਨੀਅਨ ਆਰਟੀਕਲ ਇੱਕ ਜਿਹੜੇ ਰਿਪਬਲਿਕਨ GOP ਦੇ ਮੈਂਬਰ ਨੇ ਜਿਹੜਾ ਛਾਪਿਆ ਸੀ, ਕਹਿੰਦੇ ਵੀ ਸਾਰੇ ਜਾਣੇ ਡਰਦੇ ਆ ਵੀ ਰਾਸ਼ਟਰਪਤੀ ਟਰੰਪ ਨੇ ਉਹਨਾਂ ਦਾ ਕੋਈ ਨਾਮ ਜਿਹੜਾ ਟਵਿੱਟਰ ਦੇ ਉੱਤੇ ਰੱਖ ਦੇਣਾ ਆ, ਇਸ ਕਰਕੇ ਜਿਹੜਾ ਉਹਨਾਂ ਦੇ ਮੂਹਰੇ ਬੋਲਣ ਤੋਂ ਡਰਦੇ ਨੇ। ਸੋ GOP ਇੱਦਾਂ ਲੱਗ ਰਿਹਾ ਆ ਵੀ ਉਹ ਆਪਣੀ ਸਪਾਈਨ ਗਵਾ ਕੇ ਤਾਂ ਹੁਣ ਸਿਰਫ ਤੋਂ ਸਿਰਫ ਇੱਕ ਟਰੰਪ ਦੀ ਪਾਰਟੀ ਜਿਹੜੀ ਆ ਉਹ ਬਣ ਕੇ ਰਹਿ ਗਈ ਹੈਗੀ ਆ। ਜੇ ਇਹੀ ਚੀਜ਼ ਕਿਸੇ ਡੈਮੋਕਰੇਟ ਨੇ ਕਹਿੰਦੇ ਕੀਤੀ ਹੁੰਦੀ, ਡੈਮੋਕਰੇਟ ਇਹ ਤਰਕ ਦਿੰਦੇ ਆ ਅਤੇ ਕਹਿੰਦੇ ਤੁਸੀਂ ਜੀਣਾ ਮੁਹਾਲ ਜਿਹੜਾ ਉਹ ਕਰ ਦੇਣਾ ਸੀਗਾ। ਇਸੇ ਤਰ੍ਹਾਂ ਇੱਕ FBI ਦੇ ਜਿਹੜੇ ਏਜੰਟ ਹੈਗੇ ਆ ਜਿਨ੍ਹਾਂ ਦੀ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਜਿਹੜੀ ਖਾਸ ਕਰਕੇ ਉਹਨਾਂ ਦੀ ਇਨਵੈਸਟੀਗੇਸ਼ਨ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ। ਜਿਹੜੇ ਸੀਗੇ ਜੀ ਡਿਪਟੀ ਡਾਇਰੈਕਟਰ ਐਂਡਰਿਊ ਮੈਕੇਬ ਜੀ ਉਹਨਾਂ ਨੂੰ ਵੀ ਜਿਹੜਾ ਇੱਕ ਤਰ੍ਹਾਂ ਨਾਲ ਗੱਲ ਚੱਲ ਰਹੀ ਸੀ ਵੀ ਚਾਰਜ ਕੀਤਾ ਜਾਵੇ, ਪਰ FBI ਡਿਪਾਰਟਮੈਂਟ ਆਫ ਜਸਟਿਸ ਕਹਿੰਦੇ ਆ ਵੀ ਅਸੀਂ ਉਸ ਨੂੰ ਕਿਸੇ ਤਰ੍ਹਾਂ ਵੀ ਜਿਹੜਾ ਆ ਉਹਦੇ ਅਗੇਂਸਟ ਕ੍ਰਿਮੀਨਲ ਚਾਰਜਸ ਨਹੀਂ ਕਰਾਂਗੇ ਜੀ। ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਹੁਣ ਉਹ ਕੇਸ ਦੇ ਵਿੱਚੋਂ ਇੱਕ ਹਿਸਾਬ ਦੇ ਨਾਲ ਕੱਢ ਦਿੱਤਾ ਗਿਆ ਹੈਗਾ ਆ।
ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ 21 ਸੂਬਿਆਂ ਨੇ ਜਿਹੜੇ ਡਰੱਗ ਹੋਲਸੇਲਰਸ ਆ, ਯਾਨੀ ਕਿ ਜਿਹੜੇ ਓਪੀਆਈਡ ਦੀਆਂ ਦਵਾਈਆਂ ਬਣਾਉਣ ਵਾਲੇ ਫਾਰਮਾਸੂਟੀਕਲਸ ਆ, ਉਹਨਾਂ ਦੇ ਉੱਤੇ ਜਿਹੜੇ ਵੱਖ-ਵੱਖ ਓਪੀਆਈਡ ਦੇ ਲਿਟੀਗੇਸ਼ਨਸ ਜਿਹੜੀਆਂ ਚੱਲ ਰਹੀਆਂ, ਲਾਸੂਟ ਚੱਲ ਰਹੇ ਆ, ਉਹਨਾਂ ਨੇ ਆਫਰ ਦਿੱਤਾ ਵੀ $18 ਬਿਲੀਅਨ ਜਿਹੜੇ ਆ ਉਸ ਦੀ ਉਹ ਸੈਟਲਮੈਂਟ ਕਰਨ ਨੂੰ ਰਾਜੀ ਹੈਗੇ ਆ। ਪਰ 21 ਸੂਬਿਆਂ ਦੇ ਵਿੱਚ ਜਿਹੜੀਆਂ ਵੱਖ-ਵੱਖ ਇਹ ਲਾਸੂਟ ਚੱਲ ਰਹੇ ਆ, ਉਹਨਾਂ ਨੇ ਇਸ ਆਫਰ ਨੂੰ ਠੁਕਰਾ ਦਿੱਤਾ ਹੈਗਾ ਆ। ਜਿਹੜੀਆਂ ਸੂਬੇ ਆ ਉਹ ਕਹਿੰਦੇ ਨੇ ਵੀ ਘੱਟੋ ਘੱਟ ਇਹਨਾਂ ਨੂੰ 22 ਤੋਂ ਲੈ ਕੇ $32 ਬਿਲੀਅਨ ਤੱਕ ਜਿਹੜੀ ਆ ਉਹ ਸੈਟਲਮੈਂਟ ਕਰਨੀ ਜਿਹੜੀ ਉਹ ਚਾਹੀਦੀ ਹੈਗੀ ਹੈ। ਸੋ $18 ਬਿਲੀਅਨ ਦੀ ਸੈਟਲਮੈਂਟ ਨੂੰ ਓਪੀਆਈਡ ਜਿਹੜੇ ਕ੍ਰਾਈਸਿਸ ਜਿਹੜਾ ਚੱਲ ਰਿਹਾ ਆ ਅਤੇ ਉਹਨਾਂ ਦੇ ਨਾਲ ਸੰਬੰਧਿਤ ਜਿਹੜੀਆਂ ਫਾਰਮੇਸੀਜ਼ ਹੈਗੀਆਂ, ਫਾਰਮਾਸੂਟੀਕਲ ਕੰਪਨੀਜ਼ ਆ, ਉਹਨਾਂ ਨੇ $18 ਬਿਲੀਅਨ ਦੇਣ ਦੀ ਪੇਸ਼ਕਸ਼ ਕੀਤੀ ਹੈ, ਜਿਨ੍ਹਾਂ ਨੂੰ 21 ਸੂਬਿਆਂ ਨੇ ਜਿਹੜਾ ਸਾਂਝੇ ਤੌਰ ਦੇ ਉੱਤੇ ਠੁਕਰਾ ਦਿੱਤਾ ਹੈ ਅਤੇ ਉਹਨਾਂ ਨੇ ਮੰਗ ਜਿਹੜੀ ਆ 22 ਤੋਂ $32 ਬਿਲੀਅਨ ਦੀ ਹੁਣ ਕੀਤੀ ਆ। ਜੀ, ਅਗਲੀ ਖਬਰ ਜਿਹੜੀ ਆ ਕੇਸੀ ਸਾਊਥ ਕੈਰੋਲੀਨਾ ਤੋਂ ਆ ਰਹੀ ਹੈ, ਜਿੱਥੇ ਇੱਕ 6 ਸਾਲਾਂ ਦੀ ਬੱਚੀ ਜਿਹੜੀ ਆ ਉਹ ਕੁਛ ਦਿਨਾਂ ਤੋਂ ਮਿਸਿੰਗ ਸੀ ਅਤੇ ਹੁਣ ਉਹਦੀ ਜਿਹੜੀ ਬੋਡੀ ਆ ਉਹ ਇੱਕ ਟਰੈਸ਼ ਦੇ ਵਿੱਚੋਂ ਲੱਭੀ ਗਈ ਹੈਗੀ ਆ। ਇਹ ਕੇਸੀ ਪਬਲਿਕ ਸੇਫਟੀ ਡਿਪਾਰਟਮੈਂਟ ਦੇ ਸਰਜੈਂਟ ਈਵਨ ਐਂਟਲੇ ਨੇ ਜਿਹੜਾ ਇਹ ਦੱਸਿਆ ਹੈਗਾ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਜਿਹੜੀਆਂ ਗੱਲਾਂ ਆ ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਰਾਸ਼ਟਰਪਤੀ ਟਰੰਪ ਭਾਰਤ ਦੇ ਦੌਰੇ ਦੇ ਉੱਤੇ ਜਾ ਰਹੇ ਆ। ਸਭ ਨੂੰ ਪਤਾ ਵੀ ਉੱਥੇ ਕੰਧਾਂ ਜਿਹੜੀਆਂ ਉਹ ਸਾਰੀਆਂ ਜਾ ਰਹੀਆਂ, ਜਿਹੜੀ ਗਰੀਬੀ ਉਸ ਨੂੰ ਲੁਕਾਉਣ ਦੇ ਲਈ, ਅਤੇ ਸਾਡੇ ਰਾਸ਼ਟਰਪਤੀ ਕੰਧਾਂ ਦੇ ਸ਼ੌਕੀਨ ਨੇ, ਕੰਧਾਂ ਬਣਾਉਣ ਦੇ ਵਿੱਚ ਯਕੀਨ ਰੱਖਦੇ ਨੇ ਅਤੇ ਹੋ ਸਕਦਾ ਉਹ ਕੰਧਾਂ ਨੂੰ ਲਾਈਕ ਵੀ ਕਰਨ। ਅੱਜ ਜਿਹੜੇ ਰਿਪੋਰਟਰਸ ਨੂੰ ਜਿਹੜਾ ਉਹ ਗੱਲਬਾਤ ਕਰਦੇ ਹੋਏ ਆਖ ਰਹੇ ਸੀ, ਉਹ ਬੜੇ ਖੁਸ਼ ਸੀਗੇ ਕਿਉਂਕਿ ਸਾਡੇ ਜਿਹੜੇ ਰਾਸ਼ਟਰਪਤੀ ਉਹ ਲਾਈਕ ਕਰਦੇ ਨੇ ਜਦੋਂ ਬਹੁਤੇ ਲੋਕ ਜਿਹੜੇ ਉਹਨਾਂ ਦੇ ਪਿੱਛੇ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾਉਣ। ਤਾਂ ਕਹਿੰਦੇ ਵੀ ਮੈਨੂੰ ਲੱਗਦਾ ਹੈ ਵੀ ਏਅਰਪੋਰਟ ਦੇ ਉੱਤੇ 5-7 ਮਿਲੀਅਨ ਲੋਕ ਜਿਹੜੇ ਉਹ ਸੱਦੇ ਜਾ ਰਹੇ ਆ ਮੇਰੇ ਜਿਹੜੇ ਉਹ ਸਵਾਗਤ ਦੇ ਵਾਸਤੇ। ਉੱਧਰ ਜਿਹੜੇ ਕੁਛ ਕੁ ਸੈਨੇਟਰਸ ਆ, ਉਹਨਾਂ ਨੇ ਰਾਸ਼ਟਰਪਤੀ ਟਰੰਪ ਸੈਕਟਰੀ ਆਫ ਸਟੇਟ ਡਿਪਾਰਟਮੈਂਟ ਨੂੰ ਚਿੱਠੀ ਜਿਹੜੀ ਆ ਉਹ ਲਿਖੀ ਆ। ਉਹਨਾਂ ਨੇ ਚਿੰਤਾ ਜਤਾਈ ਆ ਵੀ ਰਾਈਟ ਨਾਓ ਜਿਹੜੇ ਕਹਿੰਦੇ ਵੀ ਸਰਟਨ ਰਿਲੀਜੀਅਸ ਮਾਈਨੋਰਟੀਜ਼ ਜਿਹੜੀਆਂ ਹੈਗੀਆਂ ਨੇ ਇੰਡੀਆ ਦੇ ਵਿੱਚ, ਉਹਨਾਂ ਦੇ ਜਿਹੜੇ ਹੱਕ ਨੇ, ਉਹਨਾਂ ਦੇ ਅਧਿਕਾਰ ਨੇ, ਉਹ ਖਤਰੇ ਦੇ ਵਿੱਚ ਜਿਹੜੇ ਹੈਗੇ ਨੇ। ਅਤੇ ਜਿਹੜਾ ਸੈਕੂਲਰ ਕਰੈਕਟਰ ਭਾਰਤੀ ਸਟੇਟ ਦਾ ਜਿਹੜਾ ਹੈਗਾ ਆ ਉਹ ਵੀ ਜਿਹੜਾ ਕਿਤੇ ਨਾ ਕਿਤੇ ਖਤਰੇ 'ਚ ਆ। ਇਹਨਾਂ ਦੇ ਵਿੱਚ ਸਾਊਥ ਕੈਰੋਲੀਨਾ ਦੇ ਰਿਪਬਲਿਕਨ ਲਿੰਡਸੀ ਗ੍ਰਾਹਮ, ਇੰਡੀਆਨਾ ਤੋਂ ਟੌਡ ਯੰਗ ਰਿਪਬਲਿਕਨ, ਡੈਮੋਕ੍ਰੇਟ ਜਿਹੜੇ ਆ ਉਹ ਕ੍ਰਿਸ ਵੈਨ ਹੌਲਨ ਅਤੇ ਡਿਕ ਡਰਬਨ ਜਿਹੜੇ ਇਲੀਨੋਇਸ ਦੇ ਡੈਮੋਕ੍ਰੇਟ ਨੇ, ਉਹਨਾਂ ਨੇ ਜਿਹੜੇ ਸੈਨੇਟਰਸ ਨੇ ਇਹ ਚਿੰਤਾ ਜਿਹੜੀ ਆ ਉਹ ਪ੍ਰਗਟਾਈ ਆ। ਇਸ ਤੋਂ ਪਹਿਲਾਂ ਵੀ ਖਾਸ ਕਰਕੇ ਉਹਨਾਂ ਨੇ ਜੰਮੂ ਕਸ਼ਮੀਰ ਦਾ ਵੀ ਇਸ ਦੇ ਵਿੱਚ ਜ਼ਿਕਰ ਕੀਤਾ ਆ ਵੀ ਕਹਿੰਦੇ 6 ਮਹੀਨੇ ਹੋ ਗਏ ਆ ਵੀ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ, ਉਹਨਾਂ ਨੇ ਇੱਕ ਤਰਫਾ ਜਿਹੜੀ ਉਸ ਦੀ ਆਟੋਨਮੀ ਹੈਗੀ ਹੈ ਜੰਮੂ ਕਸ਼ਮੀਰ ਦੀ, ਉੱਥੋਂ ਉਹਨਾਂ ਤੋਂ ਵਾਪਸ ਲੈ ਲਈ ਆ। ਅਤੇ ਕਹਿੰਦੇ ਅਜੇ ਵੀ ਉੱਥੇ ਮੋਸਟ ਆਫ ਦਾ ਇੰਟਰਨੈਟ ਆ ਉਹਨਾਂ ਨੇ ਉੱਥੇ ਬਲੌਕ ਕਰਕੇ ਜਿਹੜਾ ਉਹ ਰੱਖਿਆ ਆ। ਅਤੇ ਇਹਨਾਂ ਨੇ ਚਿੰਤਾ ਜਤਾਈ ਆ ਵੀ ਕਿਤੇ ਨਾ ਕਿਤੇ ਪ੍ਰੀਵੈਂਟਿਵ ਡਿਟੈਂਸ਼ਨ ਜਿਹੜੀ ਆ ਉਹ ਨਜ਼ਰ ਆ ਰਹੀ ਆ। ਸੋ ਹੁਣ ਦੇਖਦੇ ਹਾਂ ਵੀ ਇਸ ਮਾਮਲੇ ਦੇ ਉੱਤੇ ਜਿਹੜੇ ਆ ਉਹ ਕੀ ਕਰਦੇ ਨੇ, ਕੀ ਰਾਸ਼ਟਰਪਤੀ ਟਰੰਪ ਇਸ ਬਾਬਤ ਕੁਛ ਭਾਰਤ ਵਿੱਚ ਜਾ ਕੇ ਉਹ ਬੋਲਣਗੇ ਜਾਂ ਨਹੀਂ ਬੋਲਣਗੇ। ਅਤੇ ਸੈਨੇਟਰਸ ਨੇ ਜਿਹੜੇ ਮਾਈਕ ਪੋਂਪੀਓ ਉਹਨਾਂ ਨੂੰ ਜਿਹੜਾ ਉਹ ਆਖਿਆ ਆ ਵੀ ਇਹ ਪਤਾ ਕਰਕੇ ਜਿਹੜਾ ਦੱਸਿਆ ਜਾਵੇ ਵੀ ਕਿੰਨੇ ਪੋਲੀਟੀਕਲ ਡਿਟੇਨੀ ਹੈਗੇ ਨੇ ਕਸ਼ਮੀਰ 'ਚ, ਰਿਸਟ੍ਰਿਕਸ਼ਨ ਜਿਹੜੀਆਂ ਇੰਟਰਨੈਟ ਅਤੇ ਕਾਲ ਸਰਵਿਸ ਦੇ ਵਿੱਚ ਕਦੋਂ ਤੱਕ ਜਿਹੜੀਆਂ ਉਹ ਰਹਿਣਗੀਆਂ, ਫੋਰਨ ਡਿਪਲੋਮੈਟ, ਜਰਨਲਿਸਟ, ਅਬਜ਼ਰਵਰ ਜਿਹੜੇ ਆ ਕਸ਼ਮੀਰ ਦੇ ਵਿੱਚ ਉਹ ਜਾ ਸਕਣਗੇ ਜਾਂ ਨਹੀਂ, ਕੀ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਜਿਹੜਾ ਆ ਉਹਨਾਂ ਨੇ ਇਹਨਾਂ ਤੋਂ ਜਵਾਬ ਜਿਹੜੇ ਮੰਗੇ ਆ ਵੀ ਕਿਤੇ ਨਾ ਕਿਤੇ ਵੀ ਉੱਥੇ ਅਧਿਕਾਰੀਆਂ ਦੇ ਕੋਲੋਂ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਉਹ ਲਏ ਜਾਣ। ਸੋ ਇਹ ਵੀ ਜਿਹੜਾ ਆ ਇੱਕ ਅੰਡਰ ਕਰੰਟ ਜਿਹੜਾ ਨਾਲ ਦੇ ਨਾਲ ਰਾਸ਼ਟਰਪਤੀ ਟਰੰਪ ਦੇ ਦੌਰੇ ਦੇ ਵਿੱਚ ਉਹ ਰਹੇਗਾ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਸਾਡੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਕੀ ਮਨੁੱਖੀ ਅਧਿਕਾਰਾਂ ਦੀ ਜਾਂ ਉੱਥੇ ਮਾਈਨੋਰਟੀਜ਼ ਨਾਲ ਹੋ ਰਹੇ ਧੱਕੇ ਦੇ ਬਾਰੇ ਕੋਈ ਗੱਲ ਕਰਨਗੇ ਜਾਂ ਆਪਣੇ ਜਿਹੜੇ ਕਾਫੀ ਕਰੀਬੀ ਮਿੱਤਰ ਨਰਿੰਦਰ ਮੋਦੀ ਦੇ ਨਾਲ ਮਿਲ ਕੇ ਜਿਹੜੇ ਜੱਫੀਆਂ ਪਾ ਕੇ ਉਹ ਵਾਪਸ ਆਉਣਗੇ। ਜੀ, ਅਗਲੀ ਖਬਰ ਜਿਹੜੀ ਅਫਗਾਨਿਸਤਾਨ ਨੂੰ ਲੈ ਕੇ ਹੈਗੀ, US ਅਤੇ ਤਾਲੀਬਾਨ ਦੇ ਵਿੱਚ ਕਹਿੰਦੇ ਵੀ ਨੈਗੋਸ਼ੀਏਸ਼ਨ ਚੱਲ ਰਹੀ ਆ ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਨੈਗੋਸ਼ੀਏਸ਼ਨ ਖਾਸ ਕਰਕੇ ਪੀਸ ਐਗਰੀਮੈਂਟ ਨੂੰ ਲੈ ਕੇ ਬਹੁਤ ਹੀ ਕਲੋਜ਼ ਹੈਗਾ ਆ, ਜਿਹਦੇ ਵਿੱਚ ਇਹਨਾਂ ਨੇ ਪਹਿਲਾਂ ਇੱਕ ਐਗਰੀਮੈਂਟ ਕੀਤਾ ਵੀ ਆਉਣ ਵਾਲੇ 7 ਦਿਨਾਂ 'ਚ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਵਾਇਲੈਂਸ ਉਹ ਦੋਨਾਂ ਪਾਸਿਆਂ ਤੋਂ ਨਹੀਂ ਹੋਣੀ ਚਾਹੀਦੀ। ਪਿਛਲੇ 18 ਸਾਲਾਂ ਤੋਂ ਜਿਹੜਾ ਇਹ ਲੜਾਈ ਆ, ਵਾਰ ਚੱਲ ਰਿਹਾ ਹੈਗਾ ਅਫਗਾਨਿਸਤਾਨ 'ਚ,
ਤੇ ਅਫਗਾਨਿਸਤਾਨ 'ਚ ਬਹੁਤ ਲੋਕਾਂ ਦੀ ਮੌਤ ਹੋਈ ਆ, ਅਮਰੀਕਨ ਫੌਜੀਆਂ ਦੀ ਬਹੁਤ ਮੌਤ ਹੋਈ ਆ। ਅਮਰੀਕਾ ਨੇ ਬਹੁਤ ਬਿਲੀਅਨਸ ਆਫ ਡਾਲਰ ਜਿਹੜੇ ਆ ਇਸ ਵਾਰ 'ਤੇ ਖਰਚੇ ਹੈਗੇ। ਸੋ ਅਮਰੀਕਾ ਵਾਲੇ ਉੱਥੋਂ ਨਿਕਲਣਾ ਚਾਹੁੰਦੇ ਆ। ਸੋ ਪਿਛਲੇ ਲਗਭਗ 1 ਸਾਲ ਤੋਂ ਜਿਹੜੀ ਆ ਪੀਸ ਨੈਗੋਸ਼ੀਏਸ਼ਨਸ ਚੱਲ ਰਹੀਆਂ ਹੈਗੀਆਂ, ਪਰ ਕਿਤੇ ਨਾ ਕਿਤੇ ਐਂਡ 'ਤੇ ਆ ਕੇ ਕੋਈ ਨਾ ਕੋਈ ਜਿਹੜੀ ਬ੍ਰੇਕ ਹੋ ਜਾਂਦੀ ਹੈਗੀ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ, ਜਰਮਨੀ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਨੇ, ਉਹਨਾਂ ਨੇ ਰਾਸ਼ਟਰਪਤੀ ਟਰੰਪ ਦੀ ਜਿਹੜੀ ਅਮਰੀਕਾ ਫਸਟ ਦੀ ਜਿਹੜੀ ਫੋਰਨ ਪਾਲਿਸੀ ਆ ਉਸ ਨੂੰ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਤੇ ਸੈਕਟਰੀ ਆਫ ਡਿਫੈਂਸ ਮਾਰਕ ਐਸਪਰ ਤੇ ਸਪੀਕਰ ਨੈਂਸੀ ਪਲੋਸੀ, ਸੈਨੇਟਰ ਲਿੰਡਸੀ ਗ੍ਰਾਹਮ ਤੇ ਐਡਮ ਸ਼ਿਫ, ਉਹਨਾਂ ਦੇ ਸਾਹਮਣੇ ਹੀ ਜਿਹੜਾ ਆ ਇਸ ਪੂਰੀ ਪਾਲਿਸੀ ਨੂੰ ਉਹਨਾਂ ਨੇ ਜਿਹੜਾ ਉਹ ਭੰਡਿਆ ਆ ਵੀ ਇਹ ਜਿਹੜੀ ਫੋਰਨ ਪਾਲਿਸੀ ਆ ਅਮਰੀਕਾ ਫਸਟ ਵਾਲੀ, ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਾਰਗਰ ਜਿਹੜੀ ਉਹ ਨਹੀਂ ਹੈਗੀ। ਇਹ ਇਸ ਮੌਕੇ ਜਿਹੜੇ ਜਰਮਨ ਪ੍ਰੈਜ਼ੀਡੈਂਟ ਫਰੈਂਕ ਵਾਲਟਰ ਸਟਾਈਨਮੇਅਰ ਆ, ਉਹ US ਦੇ ਵਿੱਚ ਜਿਹੜੇ ਉਹ ਆਏ ਹੋਏ ਨੇ ਅਤੇ ਉਹ ਜਿਹੜੀ ਇੱਕ ਸਪੀਚ ਆ ਉਹ ਉੱਥੇ ਦੇਣ ਦੇ ਲਈ ਪਹੁੰਚੇ ਹੋਏ ਸੀਗੇ। ਸੋ ਹੁਣ ਦੇਖਦੇ ਹਾਂ ਵੀ ਇਸ ਦੇ ਉੱਤੇ ਜਿਹੜੇ ਰਾਸ਼ਟਰਪਤੀ ਟਰੰਪ ਕੋਈ ਟਵੀਟ ਕਰਦੇ ਨੇ ਜਾਂ ਕਿਸੇ ਤਰੀਕੇ ਦਾ ਇਹਨਾਂ ਨੂੰ ਕੋਈ ਜਵਾਬ ਦਿੰਦੇ ਨੇ। ਜੀ, ਅਗਲੀ ਖਬਰ ਜਿਹੜੀ ਆ ਉਹ ਯੂਰਪ ਨੂੰ ਲੈ ਕੇ ਆ। ਯੂਰਪ ਦੀ ਇਕੋਨਮੀ ਬਹੁਤ ਜਿਹੜੀ ਆ ਇੱਕ ਤਰ੍ਹਾਂ ਨਾਲ ਸਟੈਗਨੈਂਟ ਕਹਿੰਦੇ ਖੜੀ ਹੋਈ ਹੈਗੀ ਆ। ਪਿਛਲੇ ਈਅਰ ਦੇ ਐਂਡ 2019 ਦੇ ਐਂਡ ਦੇ ਵਿੱਚ ਜਰਮਨ ਦੀ ਇਕੋਨਮੀ ਜਿਹੜੀ ਆ ਉਹ ਪੂਰੀ ਤਰ੍ਹਾਂ ਫਲੈਟ ਹੋ ਗਈ ਸੀ, ਪਰ ਹੁਣ ਕਰੋਨਾ ਵਾਇਰਸ ਨੂੰ ਲੈ ਕੇ ਕਹਿੰਦੇ ਭਈ ਜਿਹੜੇ ਐਕਸਪੋਰਟਸ ਆ ਉਹ ਚਾਈਨਾ ਨੂੰ ਲੈ ਕੇ ਇਹ ਇਕੋਨਮੀ ਦੇ ਉੱਤੇ ਬਹੁਤ ਅਸਰ ਹੋਊਗਾ ਅਤੇ ਇੱਕ ਕਹਿੰਦੇ ਵੀ ਕਾਫੀ ਵੱਡਾ ਜਿਹੜਾ ਰਿਸੈਸ਼ਨ ਆ ਉਹ ਯੂਰਪ ਦੇ ਵਿੱਚ ਆ ਸਕਦਾ ਹੈਗਾ। ਜੀ, ਇਸ ਟਾਈਮ ਹਰਜੋਤ ਸਿੰਘ ਜੀ ਇੱਕ 5 ਸਾਲਾਂ ਦੇ ਜਾਰਜੀਆ ਦੇ ਬੱਚੇ ਦੀ ਬਹਾਦਰੀ ਦੇ ਕਿੱਸੇ ਜਿਹੜੇ ਉਹ ਗਾਏ ਜਾ ਰਹੇ ਨੇ। ਨੋਵਾ ਵਰਡਜ਼ ਨਾਂ ਦਾ ਜਿਹੜਾ ਆ ਇਹ 5 ਸਾਲਾਂ ਦਾ ਬੱਚਾ ਆਪਣੇ ਬੈਡਰੂਮ ਦੇ ਵਿੱਚ ਕਹਿੰਦੇ ਸੁੱਤਾ ਸੀ ਅਤੇ ਅੱਗ ਦੀਆਂ ਲਪਟਾਂ ਜਾਂ ਉਸ ਦੀ ਗਰਮੈਸ਼ ਨੂੰ ਦੇਖ ਕੇ ਜਦੋਂ ਉੱਠਿਆ, ਕਹਿੰਦੇ ਉਸਨੇ ਪੈਨਿਕ ਨਹੀਂ ਕੀਤਾ ਬਲਕਿ ਆਪਣੇ ਪਰਿਵਾਰ ਨੂੰ ਬਚਾਉਣ ਦੇ ਵਿੱਚ ਜਿਹੜੀ ਉਸਨੇ ਮਦਦ ਕੀਤੀ। ਉਸਨੇ ਪਹਿਲਾਂ ਆਪਣੀ ਜਿਹੜੀ ਭੈਣ ਆ ਉਸ ਨੂੰ ਵਿੰਡੋ ਦੇ ਜ਼ਰੀਏ ਜਿਹੜਾ ਘਰ ਦੇ ਵਿੱਚ ਲੱਗੀ ਅੱਗ ਆ ਉਸ ਤੋਂ ਸੁਰੱਖਿਅਤ ਕਰਕੇ ਬਾਹਰ ਕੱਢਿਆ ਅਤੇ ਫਿਰ ਮੁੜ ਕੇ ਦੁਬਾਰਾ ਬਾਹਰ ਅੰਦਰ ਗਿਆ ਜਿਹੜੇ ਬਲਦੇ ਘਰ ਦੇ ਵਿੱਚ, ਅਤੇ ਆਪਣੇ ਪਰਿਵਾਰਕ ਜਿਹੜਾ ਡੌਗ ਸੀਗਾ, ਉਹਨਾਂ ਦਾ ਪੈਟ ਸੀ, ਉਸ ਨੂੰ ਜਿਹੜਾ ਆ ਉਹ ਬਚਾ ਕੇ ਉਸਨੇ ਲੈ ਕੇ ਆਂਦਾ। ਇਸ ਦੇ ਕਰਕੇ ਇਸ ਟਾਈਮ ਨੋਵਾ ਵੁਡਸ ਦੀ ਜਿਹੜੀ ਇਸ ਟਾਈਮ ਚੌ-ਚੁਫੇਰੇ ਬਹਾਦਰੀ ਦੇ ਕਿੱਸੇ ਆ ਦੀ ਗੁਣਗਾਨ ਹੋ ਰਹੇ ਆ ਅਤੇ ਉਸ ਨੂੰ ਆਨਰੇਰੀ ਫਾਇਰ ਫਾਈਟਰ ਦਾ ਖਿਤਾਬ ਵੀ ਜਿਹੜਾ ਆ ਉਹ ਦਿੱਤਾ ਗਿਆ ਆ ਅਤੇ ਕਹਿੰਦੇ ਵੀ ਅੱਜ ਜਿਹੜਾ ਉਸ ਨੂੰ ਇਹ ਜਾਨਾਂ ਬਚਾਉਣ ਦੇ ਕਰਕੇ, ਇਸ ਬਹਾਦਰੀ ਦੇ ਕਰਕੇ ਵਿਸ਼ੇਸ਼ ਤੌਰ ਦੇ ਉੱਤੇ ਸਨਮਾਨਿਤ ਵੀ ਜਿਹੜਾ ਉਹ ਕੀਤਾ ਜਾਵੇਗਾ। ਜੀ, ਅਗਲੀ ਖਬਰ ਜਿਹੜੀ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਆ, ਆਪਾਂ ਦੱਸਿਆ ਸੀ ਕੱਲ੍ਹ ਵੀ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ ਇੱਕ ਤਰ੍ਹਾਂ ਨਾਲ ਬਲੱਡ ਬਾਥ ਕਹਿੰਦੇ ਚੱਲ ਰਿਹਾ ਹੈਗਾ। ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਟਰੱਕਿੰਗ ਕੰਪਨੀਆਂ ਆ ਉਹਨਾਂ ਨੇ ਬੈਂਕਰਪਸੀਆਂ ਫਾਈਲ ਕੀਤੀਆਂ। 800 ਦੇ ਕਰੀਬ ਟਰੱਕਿੰਗ ਕੰਪਨੀਆਂ ਜਿਹੜੀਆਂ ਪਿਛਲੇ 2 ਸਾਲਾਂ 'ਚ ਕਲੋਜ਼ ਹੋ ਚੁੱਕੀਆਂ। ਕੱਲ੍ਹ ਵੀ ਆਪਾਂ ਦੱਸਿਆ ਸੀ ਇੱਕ ਟੈਨਸੀ ਦੀ ਕੰਪਨੀ ਜਿਹੜੀ ਆ ਜਿਹਦੇ 200 ਦੇ ਕਰੀਬ ਫਲੀਟ ਸੀ, 200 ਡਰਾਈਵਰ ਸੀ, ਉਹਨਾਂ ਨੇ ਆਪਣੇ ਡੋਰ ਸ਼ਟ ਡਾਊਨ ਕਰ ਦਿੱਤੇ ਆ। ਅਤੇ ਅੱਜ ਇੱਕ ਖਬਰ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਪਿਛਲੇ 40 ਸਾਲਾਂ ਤੋਂ ਇੱਕ ਟਰੱਕਿੰਗ ਕੰਪਨੀ ਜਿਹੜੀ ਆ ਉਹ ਚੱਲ ਰਹੀ ਸੀ, ਜਿਹਦੇ 132 ਟਰੱਕਰ ਸੀ, 132 ਉਹਨਾਂ ਦੇ ਕੋਲ ਫਲੀਟ ਸੀ, ਅਤੇ ਉਹਨਾਂ ਨੇ ਆਪਣੇ ਡੋਰ ਜਿਹੜੇ ਆ ਉਹ ਸ਼ਟ ਡਾਊਨ ਕਰ ਦਿੱਤੇ ਹੈਗੇ। ਅਤੇ ਸਾਰੇ ਜਿਹੜੇ ਬਲੇਮ ਆ ਉਹ ਖਾਸ ਕਰਕੇ ਇਕੋਨਮੀ ਨੂੰ ਲੈ ਕੇ, ਲੋਡਸ, ਇੰਸ਼ੋਰੈਂਸ, ਨਵੀਂ ਜਿਹੜੇ ਰੂਲਸ ਲਾਏ ਜਾ ਰਹੇ ਹੈਗੇ ELD ਜਾਂ ਹੋਰ, ਉਹਨਾਂ ਨੂੰ ਲੈ ਕੇ ਉਹ ਬਲੇਮ ਦੇ ਰਹੇ ਹੈਗੇ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ, ਡੈਮੋਕ੍ਰੇਟਸ ਜਿਸ ਮਾਮਲੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਇੰਪੀਚ ਕਰਨਾ ਚਾਹੁੰਦੇ ਸੀ, ਉਹਨਾਂ ਨੇ ਹਾਊਸ ਦੇ ਵਿੱਚ ਤਾਂ ਇੰਪੀਚ ਉਹਨਾਂ ਦੇ ਉੱਤੇ ਉਹਨਾਂ ਨੂੰ ਕਰ ਦਿੱਤਾ, ਪਰ ਸੈਨੇਟ ਦੇ ਵਿੱਚ ਐਕਵਿਟਲ ਜਿਹੜਾ ਹੋ ਗਿਆ ਵੀ ਜਿਹੜੀ ਯੂਕਰੇਨ ਦੇ ਨਾਲ ਸੰਬੰਧਿਤ ਜਿਹੜੀ ਮਿਲਟਰੀ ਏਡ ਸੀ ਉਸ ਨੂੰ ਰੋਕਿਆ ਗਿਆ, ਜਿਸ ਦੇ ਪਿੱਛੇ ਬੁਰਿਜ਼ਮਾ ਕਰਕੇ ਜਿਹੜੀ ਕੰਪਨੀ ਸੀ, ਜਿਸ ਦੇ ਵਿੱਚ ਜੋ ਬਾਈਡਨ ਦਾ ਮੁੰਡਾ ਹੰਟਰ ਬਾਈਡਨ ਜਿਹੜਾ ਇਨਵੋਲਵ ਸੀਗਾ। ਅਤੇ ਇੱਦਾਂ ਲੱਗ ਰਿਹਾ ਵੀ ਡੈਮੋਕ੍ਰੇਟਸ ਜਿਸ ਮਾਮਲੇ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਫਸਾਉਣਾ ਚਾਹੁੰਦੇ ਸੀ, ਜੋ ਬਾਈਡਨ ਹੀ ਉਸ ਪੂਰੇ ਮਾਮਲੇ ਦੇ ਵਿੱਚ ਖੁਦ ਜਿਹੜਾ ਉਹ ਘਿਰ ਚੁੱਕਾ ਆ। ਨਵੀਂ ਜਿਹੜੀ ਇੱਕ ਪੋਲ ਦੇ ਮੁਤਾਬਕ ਮੈਜੋਰਟੀ ਆਫ ਦਾ ਜਿਹੜੇ ਕਹਿੰਦੇ ਵੋਟਰਸ ਆ 52% ਜਿਹੜੇ ਇੱਕ ਪੋਲ ਦੇ ਵਿੱਚ ਪੋਲੀਟੀਕੋ ਅਤੇ ਮਾਰਨਿੰਗ ਕੰਸਲਟ ਪੋਲ ਦੇ ਵਿੱਚ ਉਹਨਾਂ ਨੇ ਕਿਹਾ ਵੀ ਬੁਰਿਜ਼ਮਾ ਦੇ ਵਿੱਚ ਉਪ ਰਾਸ਼ਟਰਪਤੀ ਜੋ ਬਾਈਡਨ ਦਾ ਮੁੰਡਾ ਹੰਟਰ ਬਾਈਡਨ ਦੀ ਜੌਬ ਆ ਉਸ ਨੂੰ ਉਹਨਾਂ ਨੇ ਇਨਅਪਰੋਪਰੀਏਟ ਜਿਹੜਾ ਆ ਉਹ ਆਖਿਆ ਆ। ਸੋ ਉਸ ਨੂੰ ਉਹਨਾਂ ਨੇ ਮੰਨਿਆ ਆ। ਸੋ 57% ਜਿਹੜੇ ਰਜਿਸਟਰਡ ਵੋਟਰ ਇਸ ਸਰਵੇ ਦੇ ਵਿੱਚ ਉਹਨਾਂ ਨੇ
ਜਿਹੜਾ ਇਸ ਨੂੰ ਆਖਿਆ ਵੀ ਉਸ ਦੀ ਜਿਹੜੀ ਪੋਜੀਸ਼ਨ ਹੈ ਇੱਕ ਸਕੈਂਡਲ ਦੇ ਵਜੋਂ ਜਿਹੜਾ ਉਸ ਨੂੰ ਉਹ ਦੇਖਦੇ ਹੈਗੇ ਨੇ, ਅਤੇ 19% ਜਿਹੜੇ ਆ ਇਸ ਨੂੰ ਸਕੈਂਡਲ ਦੇ ਵਜੋਂ ਜਿਹੜਾ ਉਹ ਨਹੀਂ ਦੇਖਦੇ। ਸੋ ਇੱਦਾਂ ਲੱਗ ਰਿਹਾ ਹੈ ਵੀ ਜੋ ਬਾਈਡਨ ਜਿਹੜੀ ਇੰਪੀਚਮੈਂਟ ਆ ਉਹ ਜੋ ਬਾਈਡਨ ਦੇ ਲਈ ਜ਼ਿਆਦਾ ਘਾਤਕ ਜਿਹੜੀ ਉਹ ਸਾਬਤ ਹੋ ਰਹੀ ਆ ਰਾਦਰ ਦੈਨ ਰਾਸ਼ਟਰਪਤੀ ਟਰੰਪ ਦੇ ਲਈ। ਸੋ ਬਿਲਕੁਲ ਕਈ ਜਿਹੜੇ ਕਮੈਂਟੇਟਰਸ ਆ ਅਖਬਾਰਾਂ ਵਾਲੇ ਉਹਨਾਂ ਨੇ ਇਹੀ ਕਿਹਾ ਵੀ ਇੰਪੀਚਮੈਂਟ ਦਾ ਅਸਰ ਟਰੰਪ ਨਾਲੋਂ ਜੋ ਬਾਈਡਨ ਨੂੰ ਹੋ ਗਿਆ, ਕਿਉਂਕਿ ਜੋ ਪਿਛਲੀਆਂ ਇਲੈਕਸ਼ਨਸ ਆਪਾਂ ਦੇਖੀਆਂ ਪ੍ਰਾਇਮਰੀ ਦੀਆਂ ਉਹਦੇ ਵਿੱਚ ਉਹਨਾਂ ਦਾ ਜਿਹੜਾ ਪੁਆਇੰਟਸ ਆ ਉਹ ਕਾਫੀ ਡਾਊਨ ਜਾ ਰਹੇ ਨੇ। ਉਹ ਸਾਊਥ ਕੈਰੋਲਾਈਨਾ ਦੇ ਵਿੱਚ ਡੇਰੇ ਲਾ ਕੇ ਬੈਠਾ ਹੋਇਆ ਆ, ਉਹਨੂੰ ਪਤਾ ਆ ਵੀ ਉੱਥੇ ਜਿਹੜੀ ਬਲੈਕ ਵੋਟ ਉੱਥੇ ਜ਼ਿਆਦਾ ਆ, ਅਤੇ ਉਸ ਵੋਟ ਨੂੰ ਆਪਣੇ ਹੱਕ ਦੇ ਵਿੱਚ ਜਿਹੜਾ ਉਹ ਕਰਨਾ ਚਾਹੁੰਦਾ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਧਨਾੜ ਲੋਕਾਂ ਦੀ ਗੱਲ ਕੀਤੀ ਹੈ, ਟੌਮ ਸਟਾਇਰ ਤੇ ਮਾਈਕ ਬਲੂਮਬਰਗ ਜਿਹੜੇ ਮਿਲੀਅਨਸ ਆਫ ਡਾਲਰ ਜਿਹੜੇ ਉਹ ਖਰਚ ਰਹੇ ਨੇ, ਤੇ ਉਹ ਜਿਹੜੀ ਵੋਟ ਜਿਹੜੀ ਜੋ ਬਾਈਡਨ ਨੂੰ ਜਾ ਸਕਦੀ ਹੈ ਉਹ ਟਰਾਈ ਕਰ ਰਹੇ ਵੀ ਉਸ ਪਾਸੇ ਵੱਲ ਨੂੰ ਉਹ ਆਪਣੇ ਵੱਲ ਨੂੰ ਜਿਹੜੀ ਉਹ ਖਿੱਚ ਸਕਣ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ, ਪਰ ਇਹ ਸੁਪਰ ਟਿਊਜ਼ਡੇ ਨੂੰ ਕਾਫੀ ਕੁਛ ਜਿਹੜਾ ਆ ਕਲੀਅਰ ਹੋ ਜਾਣਾ, ਪਰ ਹਾਲ ਦੀ ਘੜੀ ਇੱਦਾਂ ਲੱਗ ਰਿਹਾ ਆ ਵੀ ਇਹਨਾਂ ਦਾ ਜਿਹੜਾ ਬਹੁਤਾ ਜ਼ੋਰ ਆ ਉਹ ਨਹੀਂ ਚੱਲਣਾ। ਇਨ ਦੀ ਐਂਡ ਜਿਹੜਾ ਆ ਉਹ ਜਿਹੜੇ ਬਰਨੀ ਸੈਂਡਰਸ ਵਰਸਿਸ ਦੇਖਦੇ ਆ ਵੀ ਕੌਣ ਜਿਹੜਾ ਉਹ ਅੱਗੇ ਆ ਰਿਹਾ ਆ। ਜਿੰਨੇ ਕੁ ਪੋਲਸ ਆંકੜੇ ਜਿਹੜੇ ਉਹ ਸਾਹਮਣੇ ਆ ਰਹੇ ਆ ਉਹ ਇਹੀ ਦਿਖਾ ਰਹੇ ਨੇ ਵੀ ਬਰਨੀ ਸੈਂਡਰਸ ਅੱਗੇ ਜਾ ਰਿਹਾ, ਪਰ ਵੈਸੇ ਜਿਹੜਾ ਹਰਜੋਤ ਸਿੰਘ ਜੀ ਲਿਬਰਲ ਮੀਡੀਆ ਵੀ ਕਮਾਲ ਆ, ਉਹ ਬਰਨੀ ਸੈਂਡਰਸ ਨੂੰ ਕਿਤੇ ਨਾ ਕਿਤੇ ਗੁੱਠੇ ਲਾਉਣ ਦੀ ਪੂਰੀ ਟਰਾਈ ਕਰੀ ਜਾਂਦਾ ਆ। MSNBC ਵਾਲੇ ਜਿਹੜਾ ਕ੍ਰਿਸ ਟੌਡ ਆ ਉਹ ਕਹੀ ਜਾਂਦਾ ਵੀ ਇਹ ਜਿੱਤ ਥੋੜੀ ਰਿਹਾ ਆ, ਇਹ ਜਿੰਨੇ ਲੋਕ ਇੱਕੋ ਆ ਰਹੇ ਆ, ਜਿੰਨੇ ਸਾਰਾ ਕੁਝ ਜਾ ਰਿਹਾ ਉਹ ਇਹ ਹਾਰ ਰਿਹਾ ਆ। ਉਹਦੇ ਜਿਹੜੇ 26% ਵੋਟਾਂ ਉਹਨੂੰ ਪਈਆਂ, ਉਹ ਬਾਕੀ 3 ਜਣਿਆਂ ਦੇ ਮੁਕਾਬਲੇ ਕਰਕੇ ਦਿਖਾ ਰਹੇ ਆ ਵੀ ਉਹਨਾਂ ਨੂੰ ਤੇ 50% ਪਈਆਂ। ਭਾਈ ਦਿਸ ਇਜ਼ ਹਾਊ ਪ੍ਰਾਇਮਰੀਜ਼ ਵਰਕ। ਪਹਿਲਾਂ CNN ਵੀ ਤੇ ਕਰਦਾ ਸੀ, ਪਰ ਹੁਣ CNN ਥੋੜਾ ਜਿਹਾ ਨਿਊਟਰਲ ਹੋਇਆ, ਖਾਸ ਕਰਕੇ ਬਰਨੀ ਸੈਂਡਰ ਦੇ ਮਾਮਲੇ ਦੇ ਵਿੱਚ। ਪਰ ਆਈ ਥਿੰਕ ਲਿਬਰਲ ਮੀਡੀਆ ਦਾ ਇਹ ਜਿਹੜਾ ਰਵੱਈਆ ਬਰਨੀ ਸੈਂਡਰਸ ਦੇ ਪ੍ਰਤੀ, ਇਹ ਇਹਨਾਂ ਦੇ ਲਈ ਹੀ ਘਾਤਕ ਜਿਹੜਾ ਸਿੱਧ ਹੋਣਾ ਆ। ਜਿਹੜਾ ਇੰਡੀਪੈਂਡੈਂਟ ਵੋਟਰ ਆ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਉਹ ਜਾਣੂਗਾ ਵੀ ਜੋ ਫੌਕਸ ਨਿਊਜ਼ ਰਿਪਬਲਿਕਨ ਪਾਰਟੀ ਦੇ ਲਈ ਕਰ ਰਿਹਾ ਹੈ, ਜੋ ਉਹ ਇਸ ਟਾਈਮ ਲਿਬਰਲ ਮੀਡੀਆ ਜਿਹੜਾ ਅਸਟੈਬਲਿਸ਼ਡ ਜਿਹੜੀ ਪਾਰਟੀ ਜਿਹੜੀ ਡੈਮੋਕ੍ਰੇਟ ਅਸਟੈਬਲਿਸ਼ਮੈਂਟ ਆ ਉਸ ਦੇ ਫੇਵਰ ਦੇ ਵਿੱਚ ਭੁਗਤਣ ਦੀ ਪੂਰੀ ਜਿਹੜੀ ਆ ਉਹ ਟਰਾਈ ਕਰ ਰਿਹਾ ਆ। ਇੱਥੋਂ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਕਿਆਸ ਰਹੀਆਂ ਪਤਾ ਨਹੀਂ ਜ਼ਿਆਦਾ ਆ ਜਾਂ ਨਹੀਂ, ਪਰ ਲਾਈ ਜਾ ਸਕਦੇ ਵੀ ਹੋ ਸਕਦਾ ਤੀਜੀ ਪਾਰਟੀ ਦਾ ਜਿਹੜਾ ਇੱਥੇ ਜਿਹੜਾ ਆ ਉਹ ਪਰਚਮ ਜਿਹੜਾ ਉਹ ਨਿਕਲ ਸਕੇ ਅੱਗੇ, ਜਿਹੜਾ ਉਹ ਆ ਸਕੇ। ਜਿਸ ਤਰੀਕੇ ਦੇ ਨਾਲ ਬਰਨੀ ਸੈਂਡਰਸ ਪਿਛਲੀਆਂ 2 ਲਗਾਤਾਰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਵਿੱਚ ਉਸਦੀ ਕਾਰਜਕਾਰੀ ਰਹੀ ਆ, AOC ਤਲੀਬ ਅਤੇ ਹੋਰ ਇੱਦਾਂ ਦੇ ਜਿਹੜੇ ਨਵੇਂ ਕਾਂਗਰਸਮੈਨ ਕਾਂਗਰਸਵੂਮਨ ਆ ਉਹ ਇਹਨਾਂ ਦੇ ਨਾਲ ਜਿਹੜੇ ਆ ਇਸ ਖੇਮੇ ਦੇ ਵਿੱਚ ਲਗਾਤਾਰ ਜੁੜ ਰਹੇ ਨੇ ਜੀ। ਸੋ ਸਾਡਾ ਸਮਾਂ ਵੀ ਹੁਣ ਪ੍ਰੋਗਰਾਮ ਦਾ ਸਮਾਪਤ ਆ, ਅਤੇ ਕੱਲ੍ਹ ਨੂੰ ਜਿਹੜਾ ਆ ਸਾਡਾ ਸਪੈਸ਼ਲ ਪ੍ਰੋਗਰਾਮ ਇਮੀਗ੍ਰੇਸ਼ਨ ਨੂੰ ਲੈ ਕੇ ਹੁੰਦਾ। ਇਮੀਗ੍ਰੇਸ਼ਨ ਨੂੰ ਲੈ ਕੇ USA ਦੀ ਇਮੀਗ੍ਰੇਸ਼ਨ ਪਾਲਿਸੀਜ਼ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਚੇਂਜਸ ਆਈਆਂ। 24 ਫਰਵਰੀ ਤੋਂ ਜਿਹੜੇ ਨਵੇਂ ਇਮੀਗ੍ਰੈਂਟ ਆਉਣਗੇ ਉਹਨਾਂ ਦੇ ਲਈ ਨਵੀਆਂ ਕੰਡੀਸ਼ਨਾਂ ਲਾਈਆਂ ਗਈਆਂ, ਉਹ ਆਪਾਂ ਪਿਛਲੇ 2 ਵੀਕਾਂ ਤੋਂ ਦੱਸਦੇ ਵੀ ਆਏ ਹਾਂ, ਹੋਰ ਵੀ ਆਪਾਂ ਤੁਹਾਡੇ ਨਾਲ ਉਹ ਸਾਂਝੀਆਂ ਕਰਾਂਗੇ। ਸੋ ਕੱਲ੍ਹ ਵਾਲਾ ਪ੍ਰੋਗਰਾਮ ਮਿਸ ਨਾ ਕਰਿਓ। ਸਵੇਰ ਦੇ 9 ਵਜੇ ਤੋਂ ਲੈ ਕੇ 10 ਵਜੇ ਤਾਈਂ ਸ਼ਨੀਚਰਵਾਰ ਨੂੰ ਜਿਹੜਾ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਮੈਟਰਸ ਆ ਉਹ ਸਾਡਾ ਪ੍ਰੋਗਰਾਮ ਹੁੰਦਾ ਆ। ਸੋ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ, ਅਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID